ਜੀ, ਸੋ ਬਿਲਕੁਲ ਥੋੜ੍ਹਾ ਜਿਹਾ ਸਰੋਤਿਆਂ ਨੂੰ ਦੱਸਦੇ ਜਾਈਏ, ਆਪਾਂ ਬਾਰ-ਬਾਰ ਪਿਛਲੇ ਕਈ ਦਿਨਾਂ ਤੋਂ ਦੱਸਦੇ ਆ ਰਹੇ ਹਾਂ। ਜੋ ਪ੍ਰੋਪੋਜੀਸ਼ਨ 47 2014 ਸਨ 'ਚ ਕੈਲੀਫੋਰਨੀਆ 'ਚ ਪਾਸ ਹੋਈ ਸੀ, ਵੋਟਰਸ ਨੇ ਪਾਸ ਕੀਤੀ ਸੀ। ਉਹਦਾ ਮੇਨ ਕਾਰਨ ਇਹ ਸੀ ਵੀ ਬਹੁਤ ਸਾਰੇ ਲੋਕ ਜੇਲ੍ਹਾਂ ਦੇ ਵਿੱਚ ਸੀ, ਛੋਟੇ-ਛੋਟੇ ਪੈਟੀ ਥੈਫਟ ਦੇ ਲਈ, ਤੇ ਲੋਕਾਂ ਨੇ ਸੋਚਿਆ ਵੀ ਯਾਰ ਸਾਡੇ ਟੈਕਸ ਦੇ ਉੱਤੇ ਇੰਨਾ ਜ਼ਿਆਦਾ ਭਾਰ ਆ, ਤੇ ਇਸ ਨੂੰ ਜੋ ਵਧਾ ਦਿੱਤਾ ਜਾਵੇ ਪੈਟੀ ਥੈਫਟ ਦਾ। ਪਹਿਲਾਂ 450 ਸੀ, ਫਿਰ 950, ਤਾਂ ਕਿ ਲੋਕਾਂ ਨੂੰ ਜੇਲ੍ਹ ਚੋਂ ਕੱਢਿਆ ਜਾ ਸਕੇ ਤੇ ਹੋ ਸਕਦਾ ਉਹ ਬੰਦੇ ਬਣ ਜਾਣ। ਪਰ ਉਸ ਦਾ ਇੰਨਾ ਜ਼ਿਆਦਾ ਬੁਰਾ ਅਸਰ ਹੋਇਆ, ਹੁਣ ਤੁਸੀਂ ਰੋਜ਼ ਨਿਊਜ਼ ਸੁਣਦੇ ਹੀ ਆ। ਸੋ ਇਹਦੇ ਮੁਤਾਬਕ ਇਹ ਆ ਵੀ ਕੋਈ ਵੀ ਬੰਦਾ ਤੁਹਾਡੇ ਕਿਸੇ ਵੀ ਬਿਜ਼ਨਸ ਤੇ $950 ਤੱਕ ਦਾ ਸਮਾਨ ਭੱਜ ਕੇ ਜਾ ਸਕਦਾ। ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਤੁਸੀਂ ਪੁਲਿਸ ਨੂੰ ਕਾਲ ਕਰੋਗੇ, ਪੁਲਿਸ ਆਉਂਦੀ ਨਹੀਂ। ਜੇ ਆਊਗੀ ਵੀ, ਵੱਧ ਤੋਂ ਵੱਧ ਉਹ ਮਿਸਡਮੀਨਰ ਚਾਰਜਸ ਹੁੰਦੇ ਆ। ਮਿਸਡਮੀਨਰ ਚਾਰਜਸ ਇਜ਼ ਨਥਿੰਗ। 3 ਵਾਰੀ ਤੱਕ ਜੇ ਉਹ ਚੱਕੂਗਾ, ਤੇ ਚੌਥੀ ਵਾਰੀ ਜਾ ਕੇ ਉਹਦੇ ਤੇ ਫੈਲਨੀ ਲੱਗ ਸਕਦੀ ਆ। ਪਰ ਉਹ 3 ਵਾਰੀ ਇੱਕ ਸਟੋਰ ਤੇ ਜਾਊਗਾ, ਉਹ ਤੋਂ ਬਾਅਦ ਫਿਰ ਗੁਆਂਢੀਆਂ ਦੇ ਚੱਲ ਜਾਊਗਾ, ਉਹ ਤੋਂ ਬਾਅਦ ਹੋਰ ਕਿਤੇ ਚੱਲ ਜਾਊਗਾ। ਸੋ ਉਸ ਤੋਂ ਬਾਅਦ ਸਾਡੇ ਸੈਨੇਟਰ ਆ ਡੇਵਿਡ ਕੋਟੀਜ਼ ਜੀ, ਸੈਨ ਹੋਜ਼ੇ ਤੋਂ ਹੀ ਆ। ਇਹ ਇੱਕ ਬਿੱਲ ਲੈ ਕੇ ਆਏ, SB 553। ਇਸ ਬਿੱਲ ਦਾ ਹੈਡਿੰਗ ਨਾਂ ਤਾਂ ਬੜਾ ਵਧੀਆ ਆ ਵੀ ਸਟਾਪ ਵਰਕਪਲੇਸ ਵਾਇਲੈਂਸ, ਕਿਉਂਕਿ ਮੁੱਦਾ ਇਹਨਾਂ ਨੇ ਇਹ ਬਣਾਇਆ ਜੋ VTA ਦੇ ਵਿੱਚ ਸ਼ੂਟਿੰਗ ਹੋਈ ਸੀ, ਜਿਸ ਇੱਕ ਸਦਾਈ ਬੰਦੇ ਨੇ 10 ਜਣਿਆਂ ਨੂੰ ਸ਼ੂਟ ਕਰਤਾ ਸੀ। ਸੋ ਉਸ ਬਿੱਲ ਦੇ ਅੰਡਰ ਇੱਕ ਛੋਟੀ ਜਿਹੀ ਆਈਟਮ ਲਿਖੀ ਹੋਈ ਆ ਜੋ ਜਿੰਨੇ ਵੀ ਬਿਜ਼ਨਸ ਓਨਰ ਆ ਸਮਾਲ, ਉਹਨਾਂ ਨੂੰ ਉਹ ਹਿੱਟ ਕਰਦੀ ਆ। ਉਸ ਬਿੱਲ ਦੇ ਮੁਤਾਬਕ ਇਹ ਆ ਵੀ ਤੁਹਾਨੂੰ ਆਪਣੇ EMPLOYEES ਨੂੰ ਟ੍ਰੇਨ ਕਰਨਾ ਪੈਣਾ ਆ ਵੀ ਕੋਈ ਵੀ ਤੁਹਾਡੇ ਚੋਰੀ ਕਰਨ ਆਉਂਦਾ ਆ ਤੇ ਉਹਦੇ ਨਾਲ ਤੁਸੀਂ ਫਸਣਾ ਨਹੀਂ ਹੈਗਾ। ਇਹ ਉਹਦਾ ਮੇਨ ਕਾਰਨ ਆ। ਹੁਣ ਇੱਕ ਤਾਂ ਇਹ ਆ ਵੀ ਦੇਖੋ ਕਿਸੇ ਦਾ ਛੋਟਾ ਜਿਹਾ ਸਟੋਰ ਆ, ਆਪ ਹਸਬੈਂਡ ਵਾਈਫ ਕੰਮ ਕਰਦੇ ਆ, ਇੱਕ ਮੇਬੀ ਉਹਨੇ ਪਾਰਟ ਟਾਈਮ ਬੰਦਾ ਰੱਖਿਆ ਹੈ। ਸੋ ਤੁਸੀਂ ਉਹ ਬੰਦੇ ਨੂੰ ਟ੍ਰੇਨ ਕਰੋਗੇ, ਜਾਂ ਤੁਸੀਂ ਆਪ ਖੜੇ ਆ, ਤੇ ਤੁਸੀਂ ਚੋਰ ਨੂੰ ਫੜ ਵੀ ਲੈਣੇ, ਤੁਹਾਡੇ ਤੇ ਚਾਰਜਸ ਲੱਗ ਸਕਦੇ ਹੈਗੇ। ਤੁਸੀਂ ਉਹਦੇ ਨਾਲ ਫਸ ਨਹੀਂ ਸਕਦੇ ਹੈਗੇ। ਜਿੱਦਾਂ ਹੁਣ ਕਟਾਪਾ ਚਾੜਿਆ ਸੀ ਆਪਣੇ 2 ਸਿੰਘਾਂ ਨੇ, ਤੁਹਾਨੂੰ ਪਤਾ ਹੀ ਆ ਵੀ ਸਟਾਕਟਨ ਦੇ ਵਿੱਚ। ਜੇ ਇਹ ਬਿੱਲ ਪਾਸ ਹੋ ਜਾਂਦਾ, ਇਹ ਬਿੱਲ ਆਇਆ ਸੀ ਅਪ੍ਰੈਲ ਮਹੀਨੇ ਦੇ ਵਿੱਚ। ਜੂਨ ਦੇ ਵਿੱਚ ਇਹ ਸੈਨੇਟ ਦੇ ਵਿੱਚ ਪਾਸ ਹੋ ਗਿਆ, ਤੇ ਹੁਣ ਇਹ ਬਿੱਲ ਜਿਹੜਾ ਆ ਜਾਣਾ ਅਸੈਂਬਲੀ ਦੇ ਵਿੱਚ, ਤੇ ਹੋ ਸਕਦਾ 2-3 ਵੀਕ ਦੇ ਵਿੱਚ ਜਾਣਾ ਆ। ਜੇ ਅਸੈਂਬਲੀ 'ਚ ਇਹ ਬਿੱਲ ਪਾਸ ਹੋ ਜਾਂਦਾ, ਤੇ ਜਨਵਰੀ ਉਹ ਤੋਂ ਬਾਅਦ ਗਵਰਨਰ ਦੇ ਸਾਈਨ ਹੋਣੇ ਆ, ਤੇ ਜਨਵਰੀ 1 ਤੋਂ ਇਹ ਬਿੱਲ ਲਾਗੂ ਹੋ ਜਾਊਗਾ। ਉਹਦੇ ਮੁਤਾਬਕ ਇਹ ਆ ਵੀ ਜਿਹੜਾ ਮਰਜ਼ੀ ਤੁਹਾਡੇ ਬਿਜ਼ਨਸ ਤੇ ਆਵੇ, ਲੁੱਟ ਕੇ ਲੈ ਜਾਏ, ਤੇ ਤੁਸੀਂ ਕੁਛ ਨਹੀਂ ਕਰ ਸਕੋਗੇ। ਵੱਡੇ-ਵੱਡੇ ਸਟੋਰ ਬੰਦ ਹੋ ਗਏ। ਕਈ ਆਪਾਂ ਤਾਂ ਛੋਟਿਆਂ ਦੀ ਗੱਲ ਕਰਦੇ ਹਾਂ ਨਾ, ਜਿਨ੍ਹਾਂ ਨੇ ਪੂਰੀ-ਪੂਰੀ ਲਾਈਫ ਲਾ ਕੇ 10-10 ਸਾਲ ਸਟੋਰ ਬਣਾਏ ਆ, 15-15, 20-20 ਘੰਟੇ ਕਰਕੇ। 5 ਵਾਲਗਰੀਨ ਕੁਛ ਮਹੀਨੇ ਪਹਿਲਾਂ ਸੈਨ ਫਰਾਂਸਿਸਕੋ 'ਚ ਹੋਏ ਆ, 4 ਵਾਲਗਰੀਨ ਰਿਚਮੋਂਡ 'ਚ, ਤੇ 4 ਜਾਂ 3 ਵਾਲਗਰੀਨ ਓਕਲੈਂਡ 'ਚ ਬੰਦ ਹੋ ਚੁੱਕੇ ਆ, ਕੁਛ ਕੁ ਮਹੀਨਿਆਂ ਦੇ ਵਿੱਚ, ਵੱਡੇ ਸਟੋਰ। CVS ਸਟੋਰਾਂ ਦੀ ਇਹ ਹਾਲਤ ਆ ਵੀ ਜੇ ਤੁਸੀਂ ਟੂਥ ਬਰੱਸ਼ ਵੀ ਲੈਣ ਜਾਣਾ ਨਾ, ਉਹਨੂੰ ਲੌਕ ਲਾਇਆ ਜਿਹੜਾ $2 ਦਾ। ਤੇ ਉੱਥੋਂ, ਕਿਉਂਕਿ ਹੁਣ ਉਹਨਾਂ ਦੇ ਕੋਲ ਤਾਂ ਵੱਡੀਆਂ ਕਾਰਪੋਰੇਸ਼ਨਾਂ, ਬੰਦੇ ਹੈਗੇ ਆ, EMPLOYEE ਆ, ਉਹਨਾਂ ਦੇ ਕੋਲ ਸਿਕਿਉਰਿਟੀ ਗਾਰਡ ਰੱਖਣ ਲਈ ਪੈਸੇ ਆ, ਪਰ ਜਿਹੜੇ ਛੋਟੇ ਬਿਜ਼ਨੈਸਸ ਆ, ਉਹ ਵਿਚਾਰੇ ਕੀ ਕਰਨ, ਹਨਾ? ਸੋ ਉਸ ਦੇ ਸੰਬੰਧ ਦੇ ਵਿੱਚ ਇਹ ਪ੍ਰੋਟੈਸਟ ਹੋਣ ਜਾ ਰਿਹਾ ਆ, ਤਾਂ ਕਿ ਜੋ ਇਹ ਬਿੱਲ ਪਾਸ ਨਾ ਹੋਵੇ ਤੇ ਛੋਟੇ ਬਿਜ਼ਨੈਸਸ ਬਚੇ ਰਹਿਣ। ਸੋ ਜੀ। ਸਾਰਿਆਂ ਨੂੰ ਬੇਨਤੀ ਆ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼, ਚਾਹੇ ਤੁਸੀਂ ਬਿਜ਼ਨਸ ਓਨ ਕਰਦੇ, ਚਾਹੇ ਟਰੱਕਾਂ ਵਾਲੇ ਆ, ਪਿਛਲੀ ਵਾਰੀ ਟਰੱਕਾਂ ਵਾਲਿਆਂ ਦੀ ਬਹੁਤ ਸਪੋਰਟ ਕੀਤੀ ਸੀ ਬਿਜ਼ਨਸ ਓਨਰ ਨੇ ਵੀ, ਸਾਰੇ ਪਰਿਵਾਰਾਂ ਸਮੇਤ ਪਹੁੰਚੋ। ਤੇ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਉਹ ਪੋਸਟਰ ਪਾ ਵੀ ਦਿੱਤਾ ਸੀ। ਉਦਾਂ ਦਾ ਪੋਸਟਰ ਤੁਸੀਂ ਪ੍ਰਿੰਟ ਕਰਾ ਲਿਓ, ਤੇ ਆਪਣੇ ਸਟੋਰ ਦਾ ਚਾਹੇ ਨਾਮ ਵੀ ਲਿਖ ਲਿਓ ਉਹਦੇ ਉੱਤੇ ਵੀ ਭਾਈ ਮੈਂ ਇਸ ਸਟੋਰ ਤੋਂ ਆ। ਤੇ ਉੱਥੇ ਵੱਡਾ ਪ੍ਰੋਟੈਸਟ ਹੋ ਰਿਹਾ, ਹੰਡਰਡਸ ਆਫ ਬਿਜ਼ਨਸ ਓਨਰ ਪਹੁੰਚ ਰਹੇ ਆ। ਮੀਡੀਆ ਵੀ ਲਗਭਗ ਨੈਸ਼ਨਲ ਲੈਵਲ ਦਾ ਮੀਡੀਆ ਉੱਥੇ ਪਹੁੰਚ ਰਿਹਾ। ਬਹੁਤ ਸਾਰੇ ਇਲੈਕਟਡ ਆਫੀਸ਼ੀਅਲ ਵੀ ਪਹੁੰਚ ਰਹੇ ਹੈਗੇ ਆ। ਤੇ ਹੋਰ ਜੇ ਕਿਸੇ ਨੇ ਡਿਟੇਲ 'ਚ ਗੱਲ ਕਰਨੀ ਹੋਈ ਤੇ ਤੁਸੀਂ ਜਸਕਰਨ ਸਿੰਘ ਸੋਤਾ ਭਾਜੀ ਨਾਲ ਗੱਲ ਕਰ ਲਿਓ, 408-910-9429 ਦੇ ਉੱਤੇ। ਸੋ ਇਹ ਦੱਸਦੇ ਜਾਈਏ, ਆਪਾਂ ਇਹ ਕੋਈ ਏਦਾਂ ਦਾ ਨਹੀਂ ਕੀਤਾ ਕਿਸੇ ਨੇ ਕ੍ਰੈਡਿਟ ਲੈਣਾ ਜਾਂ ਕੋਈ ਆਰਗੇਨਾਈਜੇਸ਼ਨ, ਸਾਰੇ ਰਲ ਕੇ ਕਰ ਰਹੇ ਹੈਗੇ ਆ, ਤਾਂ ਕਿ ਜੋ ਆਪਣੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚ ਸਕੇ। ਜੀ।